ਸਾਡੇ ਗੱਲਬਾਤ ਇੰਨਾ ਜ਼ਰੂਰੀ ਨਹੀਂ ਸਮਝਿਆ ਕਿ ਲੋਕ ਆਪਣਾ ਕੰਮ ਛੱਡ ਕੇ ਕਿਵੇਂ ਆਏ ਨੇ, ਧੁੱਪ 'ਚ ਬੈਠੇ ਨੇ, ਕੋਈ ਗੱਲਬਾਤ ਨਹੀਂ ਸੁਣੀ ਜੀ ਸਾਡੀ। ਸੀਐਮ ਸਾਹਿਬ ਨੇ ਲੋਹੜੀ ਵਾਲੇ ਦਿਨ 2023 ਨੂੰ ਐਲਾਨ ਕੀਤਾ ਸੀ ਕਿ ਤੁਹਾਨੂੰ ਪੱਕਾ ਕੀਤਾ। ਜੇ ਅਸੀਂ ਡਿਪਾਰਟਮੈਂਟ ਕੋਲੇ ਜਾਂਦੇ ਆ, ਉਹ ਕਹਿੰਦਾ ਇਹ ਮੁੱਖ ਮੰਤਰੀ ਦਾ ਇੱਕ ਹਵਾ ਦੇ ਵਿੱਚ ਧੀਰ ਸੀ, ਤੁਹਾਡਾ ਕੋਈ ਐਲਾਨ ਨਹੀਂ ਹੋਇਆ, ਕੋਈ ਤੁਹਾਨੂੰ ਰੱਖਣ ਵਾਸਤੇ ਸਾਡੇ ਕੋਲ ਇੰਸਟਰਕਸ਼ਨ ਨਹੀਂ ਆਈਆਂ। ਤੁਹਾਡੀ ਗੱਲ ਸੁਣੀ ਕਿਸੇ? ਨਹੀਂ ਸੁਣੀ ਜੀ, ਨਹੀਂ ਸੁਣੀ। ਕੀ ਕਹਿੰਦੇ ਨੇ? ਉੱਠ ਕੇ ਚਲੇ ਗਏ ਜੀ, ਸਾਹਮਣੇ ਬੈਠੇ ਸੀ। ਹਾਂਜੀ ਹਾਂਜੀ ਹਾਂਜੀ। ਮੀਟਿੰਗ ਸੀਐਮ ਦੇ ਨਾਲ ਮੰਗੀ ਸੀ, ਸੀਐਮ ਨੇ ਸਾਨੂੰ 2 ਘੰਟੇ ਖੱਜਲ ਖੁਆਰ ਕਰਕੇ ਦੁਬਾਰਾ ਫੇਰ ਇੱਥੇ ਬਿਠਾਤਾ। ਸੀਐਮ ਸਾਡੇ ਸਾਹਮਣੇ ਹੀ ਲੰਘ ਗਿਆ। ਆਹ ਕੋਈ ਤੇ ਅਖਬਾਰ ਵੀ ਲੱਗੀ ਹੋਈ ਜਿਹਦੇ ਵਿੱਚ ਉਹਨਾਂ ਨੇ ਇੰਨੀ ਗੱਲ ਕਹੀ ਸੀ, ਲੋਹੜੀ ਦਾ ਤੋਹਫਾ ਜਿਹੜਾ ਵਾ ਝੂਠੇ ਹੀ ਤੋਹਫੇ ਦੇਈ ਜਾਂਦੇ। ਬਿਲਕੁਲ ਝੂਠ ਜੀ। ਉਹ ਹੁਣ ਕਹੀ ਜਾਂਦੇ ਵੀ ਅਖਬਾਰ ਵਾਲਿਆਂ ਨੇ ਝੂਠਾ ਬਿਆਨ ਲਾਤਾ, ਹੁਣ ਮੁੱਕਣ ਡਏ ਨੇ ਆਪਣੇ ਬਿਆਨਾਂ ਤੋਂ ਵੀ ਜੀ। ਅਖਬਾਰ ਵਾਲਿਆਂ ਤੇ ਕੇਸ ਕਿਉਂ ਨਹੀਂ ਕਰਦੇ ਜੇ? ਇਹੀ ਗੱਲ ਅਸੀਂ ਕਹੀ ਵੀ ਅਖਬਾਰ ਕੱਲ ਨੂੰ ਤੁਹਾਡੇ ਕੋਈ ਹੋਰ ਵੀ ਝੂਠੇ ਬਿਆਨ ਲਾ ਦੇਣਗੇ, ਤੇ ਹੁਣ ਮੁੜ ਕੇ ਅੱਧੇ ਮੁਲਾਜ਼ਮ ਉਹਨਾਂ ਦੇ ਕਹੀ ਜਾਂਦੇ ਜੀ ਨਹੀਂ ਜੀ ਸਾਡੇ ਕੋਲ ਗਲਤੀ ਹੋ ਗਈ ਹੈ। ਹੁਣ ਵੇਖੋ, ਕੋਈ ਆਮ ਘਰਾਂ ਤੋਂ ਚੱਲਣ ਵਾਲੀ ਸਰਕਾਰ ਨਹੀਂ। ਅੱਜ ਅਸੀਂ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਲਈ ਗਏ ਸੀ, ਮੁੱਖ ਮੰਤਰੀ ਅੰਦਰ ਸੀ, ਪਰ ਸਾਨੂੰ ਬਾਹਰੋਂ ਜਵਾਬ ਦਿੱਤਾ ਗਿਆ ਕਿ ਮੁੱਖ ਮੰਤਰੀ ਸਾਹਿਬ ਅੰਦਰ ਨਹੀਂ ਹੈਗੇ। ਸਾਡਾ ਟਾਈਮ ਟਪਾਇਆ ਗਿਆ, ਸਾਡੇ ਮੋਟੀਵੇਟਰ ਵਰਕਰਾਂ ਨੂੰ ਖਰਾਬ ਕੀਤਾ ਗਿਆ। ਉਹਦਾ ਦੇ ਸੋ ਇਧਰ ਜਲੰਧਰ ਪੱਛਮੀ ਇਸ ਸਮੇਂ ਧਰਨਿਆਂ ਦਾ ਗੜ ਬਣ ਚੁੱਕਿਆ ਹੈ। ਤਸਵੀਰਾਂ ਤੁਸੀਂ ਇਸ ਸਮੇਂ ਰਵਿਦਾਸ ਚੌਕ ਦੀਆਂ ਵੇਖ ਰਹੇ ਹੋ। ਧਰਨਿਆਂ ਦਾ ਗੜ ਬਣ ਕੇ ਰਹਿ ਗਿਆ ਹੈ ਜਲੰਧਰ ਪੱਛਮੀ, ਜਿੱਥੇ ਜ਼ਿਮਨੀ ਚੋਣ ਹੋਣੀ ਹੈ ਉਸ ਨੂੰ ਲੈ ਕੇ ਦੇਖ ਸਕਦੇ ਹੋ ਕਿ ਇਹ ਵਾਟਰ ਸਪਲਾਈ ਵਿਭਾਗ ਵਾਲੇ ਮੋਟੀਵੇਟਰਾਂ ਦੇ ਵੱਲੋਂ ਇੱਥੇ ਧਰਨਾ ਲਾ ਦਿੱਤਾ ਗਿਆ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਨਾ ਹੀ ਇਹਨਾਂ ਨੂੰ ਮੀਟਿੰਗ ਦਿੱਤੀ ਜਾ ਰਹੀ ਹੈ। ਇਹਨਾਂ ਦੇ ਜਿਹੜੇ ਸੀਨੀਅਰ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ, ਕੀ ਕਹਿਣਾ ਚਾਹੋਗੇ, ਤੁਸੀਂ ਇੱਥੇ ਧਰਨਾ ਕਿਉਂ ਲਾਇਆ ਹੈ? ਸੀਐਮ ਸਾਹਿਬ ਨੇ ਲੋਹੜੀ ਵਾਲੇ ਦਿਨ 2023 ਨੂੰ ਐਲਾਨ ਕੀਤਾ ਸੀ ਕਿ ਤੁਹਾਨੂੰ ਪੱਕਾ ਕੀਤਾ, ਪਰ ਸਰਕਾਰ ਨੇ ਆਪਣੀ ਵਾਹ-ਵਾਹ ਤਾਂ ਖੱਟ ਲਈ। ਪਰ ਜਿਹੜਾ ਅਸੀਂ ਦੇਖੋ ਸੜਕਾਂ ਰੋਲਣ ਵਾਸਤੇ ਮਜਬੂਰ ਆ। ਜੇ ਅਸੀਂ ਡਿਪਾਰਟਮੈਂਟ ਕੋਲੇ ਜਾਂਦੇ ਆ, ਉਹ ਕਹਿੰਦਾ ਇਹ ਮੁੱਖ ਮੰਤਰੀ ਦਾ ਇੱਕ ਹਵਾ ਦੇ ਵਿੱਚ ਧੀਰ ਸੀ, ਤੁਹਾਡਾ ਕੋਈ ਐਲਾਨ ਨਹੀਂ ਹੋਇਆ, ਕੋਈ ਤੁਹਾਨੂੰ ਰੱਖਣ ਵਾਸਤੇ ਸਾਡੇ ਕੋਲ ਇੰਸਟਰਕਸ਼ਨ ਨਹੀਂ ਆਈਆਂ। ਉਸੇ ਰੋਸ ਦੇ ਵਿੱਚ ਆ ਕੇ ਅਸੀਂ ਅੱਜ ਇੱਥੇ ਰੋਡ ਬਲੌਕ ਕੀਤੀ ਹੈ। ਸਾਨੂੰ ਇੱਥੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਵਾਸਤੇ ਲੈ ਕੇ ਜਾਇਆ ਗਿਆ ਸੀ, ਪਰ ਉੱਥੇ 2 ਘੰਟੇ ਖੱਜਲ ਖੁਆਰ ਕਰਕੇ ਸਾਡੇ ਸਾਹਮਣੋਂ ਦੀ ਮੁੱਖ ਮੰਤਰੀ ਲੰਘ ਗਿਆ, ਪਰ ਸਾਡੀ ਮੀਟਿੰਗ ਨਹੀਂ ਹੋਈ। ਇਸੇ ਰੋਸ ਦੇ ਕਰਕੇ ਅਸੀਂ ਦੁਬਾਰੇ ਆ ਕੇ ਇੱਥੇ ਬਲੌਕ ਕੀਤਾ ਰੋਡ। ਇਹਦੀ ਸਾਰੀ ਜ਼ਿੰਮੇਵਾਰੀ ਬ੍ਰਹਮ ਸ਼ੰਕਰ ਜਿੰਪਾ ਜਲ ਸਪਲਾਈ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦੀ ਹੈ। ਤੇ ਹੁਣ ਤੁਹਾਡੀ ਮੰਗ ਕੀ ਹੈ? ਮੰਗ ਕੀ ਹੈ ਵੀ ਸਾਨੂੰ ਤੁਹਾਨੂੰ ਮੀਟਿੰਗ ਸੀਐਮ ਦੇ ਨਾਲ ਮੰਗੀ ਸੀ, ਸੀਐਮ ਨੇ ਸਾਨੂੰ 2 ਘੰਟੇ ਖੱਜਲ ਖੁਆਰ ਕਰਕੇ ਦੁਬਾਰਾ ਫੇਰ ਇੱਥੇ ਬਿਠਾਤਾ। ਸੀਐਮ ਸਾਡੇ ਸਾਹਮਣੇ ਹੀ ਲੰਘ ਗਿਆ, ਪਰ ਸਾਡੇ ਨਾਲ ਮੀਟਿੰਗ ਨਹੀਂ ਕੀਤੀ। ਕਿੱਥੋਂ ਆਏ ਹੋ ਤੁਸੀਂ ਸਾਰੇ? ਅਸੀਂ ਆਲ ਓਵਰ ਪੰਜਾਬ ਦੇ ਵਿੱਚੋਂ ਆਏ ਆ। ਮੇਰਾ ਮਾਨਸਾ ਡਿਸਟ੍ਰਿਕਟ ਹੈ, ਤਰਨਤਾਰਨ ਸਾਹਿਬ, ਅੰਮ੍ਰਿਤਸਰ, ਗੁਰਦਾਸਪੁਰ, ਸਾਰੇ ਜ਼ਿਲ੍ਹਿਆਂ ਦੇ ਬੰਦੇ ਹੈਗੇ। ਕਿੰਨੀ ਸਟਰੈਂਥ ਹੈ, ਕਿੰਨੇ ਲੋਕ? ਸਾਡੀ ਸਟਰੈਂਥ 2-250 ਦੇ ਕਰੀਬ ਹੈ, ਬਾਕੀ ਬੰਦੇ ਸਾਡੇ ਆ ਰਹੇ ਆ ਬਾਈ। ਹੋਰ ਵੀ ਆ ਰਹੇ? ਨਹੀਂ, ਕੁੱਲ ਕਿੰਨੇ ਹੋ ਜਿਹੜੇ ਕੱਚੇ? ਕੁੱਲ ਜਿਹੜੇ ਕੱਚੇ ਰੱਖੇ ਆ ਉਹ 400 450 ਬੰਦਾ ਬਾਈ ਸਾਡਾ। ਹਾਂਜੀ ਹਾਂਜੀ। ਇੱਥੇ ਹੋਰ ਬੈਠੇ ਹੋਏ ਲੋਕਾਂ ਨਾਲ ਗੱਲਬਾਤ ਕਰਦੇ। ਬਾਈ, ਕਿੱਥੋਂ ਆਏ ਹੋ? ਬਾਈ ਜੀ ਅਸੀਂ ਫਿਰੋਜ਼ਪੁਰ ਤੋਂ ਆਏ ਹਾਂ ਜੀ। ਅੱਛਾ, ਕੀ ਕਹਿਣਾ ਚਾਹੋਗੇ? ਤੁਸੀਂ ਧਰਨਾ ਲਾ ਦਿੱਤਾ, ਇੱਥੇ ਜਿਮਨੀ ਚੋਣ ਸੀ, ਮੁੱਖ ਮੰਤਰੀ ਸਾਹਿਬ ਨੇ ਸੁਣੀ ਨਹੀਂ, ਉਹ ਤਾਂ ਆਮ ਕਰਦੇ ਨੇ। ਬਿਲਕੁਲ ਜੀ, ਸਾਡੇ ਸਾਹਮਣੇ ਬੈਠੇ ਸੀ, ਉੱਠ ਕੇ ਚਲੇ ਗਏ। ਉਹਨਾਂ ਨੇ ਕੋਈ ਗੱਲਬਾਤ ਇੰਨਾ ਜ਼ਰੂਰੀ ਨਹੀਂ ਸਮਝਿਆ ਕਿ ਲੋਕ ਆਪਣਾ ਕੰਮ ਛੱਡ ਕੇ ਕਿਵੇਂ ਆਏ ਨੇ, ਧੁੱਪ 'ਚ ਬੈਠੇ ਨੇ, ਕੋਈ ਗੱਲਬਾਤ ਨਹੀਂ ਸੁਣੀ ਜੀ ਸਾਡੀ। ਕੋਈ ਨਹੀਂ ਸੁਣੀ। ਇੱਧਰ ਭੈਣਾਂ ਵੀ ਬੈਠੀਆਂ ਨੇ। ਭੈਣੇ, ਕਿੱਥੋਂ ਆਏ ਹੋ? ਡਿਸਟ੍ਰਿਕਟ ਹੁਸ਼ਿਆਰਪੁਰ। ਅੱਛਾ, ਤੁਹਾਡੀ ਗੱਲ ਸੁਣੀ ਕਿਸੇ? ਨਹੀਂ ਸੁਣੀ ਜੀ, ਨਹੀਂ ਸੁਣੀ। ਕੀ ਕਹਿੰਦੇ ਨੇ? ਉੱਠ ਕੇ ਚਲੇ ਗਏ ਜੀ, ਸਾਹਮਣੇ ਬੈਠੇ ਸੀ। ਹਾਂਜੀ ਹਾਂਜੀ ਹਾਂਜੀ। ਇਹ ਲੱਗਦਾ ਕਿ ਸਰਕਾਰ ਆਪਣਾ ਤਾਨਾਸ਼ਾਹ ਰਵੱਈਆ ਦਿਖਾ ਰਹੀ ਹੈ ਵੀ ਸਾਹਮਣੇ ਬੈਠੇ ਨੇ, ਗੱਲ ਨਹੀਂ ਸੁਣੀ। ਹਾਂਜੀ ਕਰ ਰਹੀ ਹੈ ਜੀ ਤਾਨਾ। ਤੁਸੀਂ ਕੀ ਕਹਿਣਾ ਚਾਹੋਗੇ? ਮੀਟਿੰਗ ਦੇ ਕੇ ਸਾਨੂੰ ਕੈਨਸਲ ਕਰਤੀ, ਸਾਡੇ ਨਾਲ ਕੋਈ ਮੀਟਿੰਗ ਨਹੀਂ ਹੋਈ। ਹਾਂ ਜੀ, ਭੱਜ ਗਏ ਸੀਐਮ ਸਾਹਿਬ। ਸੀਐਮ ਸਾਹਿਬ ਤੁਹਾਡੇ ਅੱਗੇ? ਹਾਂਜੀ, ਸਾਨੂੰ ਮੀਟਿੰਗ ਤੇ ਬੁਲਾ ਕੇ ਕੋਈ ਮੀਟਿੰਗ ਨਹੀਂ ਦਿੱਤੀ। ਅੱਛਾ, ਹਾਂ। ਭੈਣੂ ਨਹੀਂ ਕਹਿ ਰਹੇ ਤੁਹਾਡੇ ਸਾਹਮਣੇ ਬੈਠੇ ਸੀ, ਉੱਠ ਕੇ ਚਲੇ ਗਏ? ਤਾਂ ਗਏ ਸੀ ਨਾ ਜਿਹੜੇ ਬੰਦੇ, ਉਹਨਾਂ ਦੇ ਸਾਹਮਣੇ ਉੱਠ ਕੇ ਗਏ ਆ। ਅੱਛਾ, ਕੋਈ ਗੱਲ ਨਹੀਂ ਕੀਤੀ? ਨਹੀਂ ਗੱਲ ਨਹੀਂ। ਸੋ ਆਹ ਰਵੱਈਆ ਹੈ ਪੰਜਾਬ ਦੇ ਉਸ ਆਮ ਮੁੱਖ ਮੰਤਰੀ ਦਾ, ਜਿਹੜਾ ਕਹਿੰਦਾ ਹੈ ਕਿ ਮੈਂ ਸੱਥਾਂ 'ਚੋਂ ਸਰਕਾਰ ਚਲਾਉਂਗਾ, ਮੈਂ ਆਮ ਘਰਾਂ 'ਚੋਂ ਸਰਕਾਰ ਚੱਲੂਗੀ। ਆਹ ਨੌਜਵਾਨ ਕਹਿ ਰਹੇ ਨੇ ਕਿ ਮੀਟਿੰਗ ਦੇ ਲਈ ਗਏ ਸੀ, ਸਾਡੇ ਸਾਹਮਣੇ ਉਹ ਮੁੱਖ ਮੰਤਰੀ ਸਾਹਿਬ ਉੱਠ ਕੇ ਚਲੇ ਗਏ ਨੇ। ਆਹ ਹਾਲਾਤ ਨੇ ਧਰਾਤਲ ਤੇ। ਦੇਖ ਸਕਦੇ ਹੋ ਕਿ ਅਖਬਾਰਾਂ ਦੇ ਵਿੱਚ ਵੱਡੀਆਂ ਵੱਡੀਆਂ ਜਿਹੜੀਆਂ ਖਬਰਾਂ ਲੱਗਦੀਆਂ ਰਹੀਆਂ ਨੇ, ਪਰ ਹੋਇਆ ਕੁਝ ਵੀ ਨਹੀਂ। ਦੇਖ ਸਕਦੇ ਹੋ। ਬਾਈ ਹੁਣਾਂ ਨਾਲ ਗੱਲ ਕਰਦੇ। ਬਾਈ, ਕਿੱਥੋਂ ਆਏ ਹੋ? ਅਸੀਂ ਜੀ ਪੂਰੇ ਪੰਜਾਬ ਤੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਮੋਟੀਵੇਟਰ ਆ। ਸਾਨੂੰ 7 ਸਾਲ ਹੋ ਗਏ ਆ ਡਿਪਾਰਟਮੈਂਟ ਵਿੱਚ ਇਨਸੈਂਟਿਵ ਬੇਸ ਤੇ ਨਾ ਮਾਤਰ ਜੀ ਤਨਖਾਹ ਤੇ ਕੰਮ ਕਰਦੇ ਹੋਏ, ਜੋ ਕਿ ਇਨਸੈਂਟਿਵ ਬੇਸ ਮਿਲਦਾ। ਤੇ ਭਗਵੰਤ ਮਾਨ ਸਾਹਿਬ ਹੋਣਾ ਨੇ ਸਾਨੂੰ 2022 ਦੇ ਵਿੱਚ ਕਿਹਾ ਹੈ ਵੀ ਤੁਹਾਨੂੰ ਲੋਹੜੀ ਦੇ ਉੱਤੇ ਜਿਹੜੇ ਵਲੰਟੀਅਰ ਆ ਤੇ ਮੋਟੀਵੇਟਰ ਆ ਪੱਕੇ ਕੀਤੇ ਜਾਣਗੇ, ਪਰ ਉਸ ਤੋਂ ਬਾਅਦ ਕਈ ਮੀਟਿੰਗਾਂ ਹੋ ਚੁੱਕੀਆਂ ਨੇ। ਉਹਦੇ ਵਿੱਚ ਇਹਨਾਂ ਨੇ ਬਿਲਕੁਲ ਕਹਿ ਦਿੱਤਾ ਵੀ ਅਸੀਂ ਇਹ ਬਿਆਨ ਹੀ ਨਹੀਂ ਦਿੱਤਾ। ਆਹ ਵੇਖੋ ਤੇ ਅਖਬਾਰ ਵੀ ਲੱਗੀ ਹੋਈ ਜਿਹਦੇ ਵਿੱਚ ਉਹਨਾਂ ਨੇ ਇੰਨੀ ਗੱਲ ਕਹੀ ਸੀ,
ਲੋਹੜੀ ਦਾ ਤੋਹਫਾ ਜਿਹੜਾ ਵਾ ਇਹ ਝੂਠੇ ਹੀ ਤੋਹਫੇ ਦੇਈ ਜਾਂਦੇ। ਬਿਲਕੁਲ ਝੂਠ ਜੀ। ਉਹ ਹੁਣ ਕਹੀ ਜਾਂਦੇ ਵੀ ਅਖਬਾਰ ਵਾਲਿਆਂ ਨੇ ਝੂਠਾ ਬਿਆਨ ਲਾਤਾ, ਹੁਣ ਮੁੱਕਣ ਡਏ ਨੇ ਆਪਣੇ ਬਿਆਨਾਂ ਤੋਂ ਵੀ ਜੀ। ਅਖਬਾਰ ਵਾਲਿਆਂ ਤੇ ਕੇਸ ਕਿਉਂ ਨਹੀਂ ਕਰਦੇ ਜੇ? ਇਹੀ ਗੱਲ ਅਸੀਂ ਕਹੀ ਵੀ ਅਖਬਾਰ ਕੱਲ ਨੂੰ ਤੁਹਾਡੇ ਕੋਈ ਹੋਰ ਵੀ ਝੂਠੇ ਬਿਆਨ ਲਾ ਦੇਣਗੇ ਤੇ ਹੁਣ ਮੁੜ ਕੇ ਅੱਧੇ ਮੁਲਾਜ਼ਮ ਉਹਨਾਂ ਦੇ ਕਹੀ ਜਾਂਦੇ ਜੀ ਨਹੀਂ ਜੀ ਸਾਡੇ ਕੋਲ ਗਲਤੀ ਹੋ ਗਈ ਹੈ। ਹੁਣ ਵੇਖੋ ਕੀ ਨਜ਼ਾਰਾ ਹੁੰਦਾ ਵਾ। ਅਸੀਂ ਤੇ ਬੈਠੇ ਆ ਜੀ, ਬੈਠੇ ਰਵਾਂਗੇ ਤੁਹਾਡੀ ਜੇ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ ਕੀ ਅੱਗੋਂ ਕਰ? ਜੀ। ਅਸੀਂ ਇੱਥੇ ਪੱਕੇ ਧਰਨੇ ਲਾ ਕੇ ਬੈਠੇ, ਬਾਕੀ ਸਾਡੇ ਕੋਲ ਐਕਸ਼ਨ ਪਲਾਨ ਜਿਹੜਾ ਲਿਖਿਆ ਵਾ, ਜਿਹੜਾ ਆਪਾਂ ਦੱਸ ਨਹੀਂ ਸਕਦੇ ਵੀ ਕੀ ਅਗਲਾ ਐਕਸ਼ਨ ਪਲਾਨ ਹੈਗਾ ਵਾ। ਜੋ ਵੀ ਹੋਊਗਾ ਸਾਰਿਆਂ ਦੇ ਸਾਹਮਣੇ ਹੋਊਗਾ, ਬਿਲਕੁਲ ਤਿਆਰ। ਬਹੁਤ ਧੰਨਵਾਦ ਭਾਈ। ਤੁਸੀਂ ਕੀ ਕਹਿਣਾ ਚਾਹੋਗੇ? ਇਹ ਕਹਿ ਰਹੇ ਨੇ ਕਿ ਅਖਬਾਰ 'ਚ ਗਲਤ ਹੀ ਬਿਆਨ ਲਾਤਾ ਸੀ ਸਾਡਾ। ਹੁਣ ਮਾਨ ਸਾਹਿਬ ਨੂੰ ਸਾਡੀ ਇਹੋ ਮੰਗ ਆ ਕਿ ਜਾਂ ਤੇ ਆਪਣਾ ਬਿਆਨ ਜਿਹੜਾ ਲਾਗੂ ਕਰ ਦੇ, ਤੇ ਨਹੀਂ ਲਾਗੂ ਕਰਨਾ ਤੇ ਬਿਆਨ ਵਾਪਸ ਲੈ ਲਾ ਕਿ ਮੇਰਾ ਬਿਆਨ ਨਹੀਂ ਆ। ਸਾਨੂੰ 8 ਸਾਲ ਹੋ ਚੱਲੇ ਆ ਜੀ ਜਲ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਐਸਬੀਐਮ ਦੇ ਤਹਿਤ ਕੰਮ ਕਰਦੇ ਆ। ਬਿਨਾਂ ਤਨਖਾਹ ਤੋਂ ਦੱਸੋ ਕਿ ਪੇਟ ਪਾਲੇ ਜਾਂਦੇ ਆ, ਪਰ ਸਾਡੇ ਮੋਟੀਵੇਟ ਜਿਹੜੇ ਆ ਬਿਨਾਂ ਤਨਖਾਹ ਤੋਂ 8 ਸਾਲ ਤੋਂ ਜਿਹੜੇ ਕੰਮ ਕਰ ਰਹੇ ਆ। ਤੇ ਸਰਕਾਰ ਨੂੰ ਸਾਨੂੰ ਬੜੀਆਂ ਆਸਾਂ ਸੀ, ਪਰ ਇਹ ਸਰਕਾਰ ਤੇ ਵੀ ਸਾਨੂੰ ਕੋਈ ਆਸ ਨਹੀਂ ਦੇ ਰਹੀ। ਲੱਗਦਾ ਕਿ ਆਮ ਘਰਾਂ ਤੋਂ ਚੱਲਣ ਦੀ ਗੱਲ ਕਰਦੇ ਸੀ, ਇਹ ਆਮ ਘਰਾਂ ਤੋਂ ਚੱਲ ਰਹੇ ਨੇ। ਇਹ ਬਿਲਕੁਲ ਨਹੀਂ ਜੀ, ਇਹ ਬਿਲਕੁਲ ਇਹਨਾਂ ਦਾ ਝੂਠਾ ਜੀ ਕਿ ਅਸੀਂ ਆਮ ਘਰਾਂ ਦੇ ਵਿੱਚੋਂ ਨਿਕਲੇ ਆ। ਆਮ ਘਰਾਂ ਨਿਕਲੇ ਆ ਤੇ ਸਾਨੂੰ ਸੜਕਾਂ ਤੇ ਰੋਲਣ ਦੀ ਲੋੜ ਨਾ ਪੈਂਦੀ ਇਹਨਾਂ ਨੂੰ। ਕਹਿੰਦੇ ਮੁੱਖ ਮੰਤਰੀ ਸਾਹਿਬ ਤੁਹਾਡੇ ਅੱਗੇ ਉੱਠ ਕੇ ਚੱਲ ਗਏ ਮੀਟਿੰਗ 'ਚ। ਮੰਤਰੀ ਸਾਹਿਬ ਕਹਿੰਦੇ ਕਿ ਉਹ ਐਸਡੀ ਨੂੰ ਮੰਗ ਪੱਤਰ ਦੇ ਦਿਓ, ਪਰ ਸਾਡਿਆਂ ਨੁਮਾਇੰਦਿਆਂ ਕਿਹਾ ਕਿ ਅਸੀਂ ਇਹ ਜਿਹੜਾ ਨਹੀਂ ਮੰਗ ਪੱਤਰ ਦੇਣਾ, ਸਾਡੇ ਮੰਗ ਪੱਤਰ ਹਜ਼ਾਰਾਂ ਹੀ ਮੰਗ ਪੱਤਰ ਚੱਲ ਗਿਆ, ਪਰ ਸਾਡੀ ਸੁਣਵਾਈ ਕਿਤੇ ਨਹੀਂ ਹੋਈ ਜੀ। ਹਾਂਜੀ ਧੰਨਵਾਦ ਭਾਈ। ਹੁਣੀ ਜ਼ੋਰ ਲਾ ਰਹੇ ਨੇ ਬਾਈ, ਕੀ ਕਹੋਗੇ? ਕਿ ਆਮ ਘਰਾਂ ਤੋਂ ਚੱਲਣ ਵਾਲੀ ਸਰਕਾਰ ਸੀ, ਕਹਿੰਦੇ ਇਹ ਤਾਂ ਆਮ ਲੋਕ ਹੀ ਸੜਕ ਤੇ ਬੈਠੇ। ਨਹੀਂ, ਕੋਈ ਆਮ ਘਰਾਂ ਤੋਂ ਚੱਲਣ ਵਾਲੀ ਸਰਕਾਰ ਨਹੀਂ ਹੈਗੀ। ਕੋਈ ਆਮ ਘਰਾਂ ਤੋਂ ਚੱਲਣ ਵਾਲੀ ਸਰਕਾਰ ਨਹੀਂ। ਅੱਜ ਅਸੀਂ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਲਈ ਗਏ ਸੀ, ਮੁੱਖ ਮੰਤਰੀ ਅੰਦਰ ਸੀ, ਪਰ ਸਾਨੂੰ ਬਾਹਰੋਂ ਜਵਾਬ ਦਿੱਤਾ ਗਿਆ ਕਿ ਮੁੱਖ ਮੰਤਰੀ ਸਾਹਿਬ ਅੰਦਰ ਨਹੀਂ ਹੈਗੇ। ਸਾਡਾ ਟਾਈਮ ਟਪਾਇਆ ਗਿਆ, ਸਾਡੇ ਮੋਟੀਵੇਟਰ ਵਰਕਰਾਂ ਨੂੰ ਖਰਾਬ ਕੀਤਾ ਗਿਆ। ਔਰ ਉਸੇ ਸਮੇਂ ਮੀਤ ਹੇਰ ਜੀ ਅੰਦਰੋਂ ਆਏ ਨੇ, ਔਰ ਉਹਨਾਂ ਨੂੰ ਕਿਹਾ ਸਰ ਅਸੀਂ ਤੁਹਾਨੂੰ ਮੰਗ ਪੱਤਰ ਦਿੰਦੇ ਰਹੇ ਹਾਂ। ਉਹ ਕਹਿੰਦਾ ਜੀ ਮੇਰੀ ਮੰਗ ਪੱਤਰ ਤੱਕ ਹੀ ਡਿਊਟੀ ਸੀ, ਇਸ ਤੋਂ ਅੱਗੇ ਮੇਰੀ ਕੋਈ ਡਿਊਟੀ ਨਹੀਂ ਆ। ਮੰਗ ਪੱਤਰ ਲੈਣਾ ਹੀ ਆ, ਲਾਗੂ ਨਹੀਂ ਕਰਨਾ। ਲਾਗੂ ਕਰਨਾ, ਕੋਈ ਇੰਪਲੀਮੈਂਟ ਕਰਨਾ ਉਹਦੀ ਡਿਊਟੀ ਨਹੀਂ ਕਹਿ ਰਿਹਾ ਇੱਕ ਐਮਪੀ। ਔਰ ਵੋਟਾਂ ਲੈ ਕੇ ਇੱਕ ਐਮਪੀ ਕਹਿ ਰਿਹਾ, ਮੀਤ ਹੇਰ ਜੀ ਮੇਰੇ ਸਾਹਮਣੇ ਕਹਿ ਰਹੇ ਕਿ ਆਪਾਂ ਸਿਰਫ ਮੰਗ ਪੱਤਰ ਹੀ ਲੈਣੇ ਨੇ, ਬਾਕੀ ਇੰਪਲੀਮੈਂਟ ਕਰਨਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ, ਮੇਰੀ ਕੋਈ ਡਿਊਟੀ ਨਹੀਂ। ਤੇ ਫੇਰ ਇਹ ਸਰਕਾਰ ਕਾਦੀ ਹੋਈ ਵੀ ਮੰਗ ਪੱਤਰ ਲੈ ਲੈਣੇ ਆ ਅਸੀਂ, ਤੁਹਾਡਾ ਕਰਨਾ ਕੁਛ ਨਹੀਂ। ਸਰਕਾਰ 'ਚ ਬੜੇ ਅਹਿਮ ਮੰਤਰੀ ਨੇ ਉਹ, ਜੇ ਉਹ ਇਹ ਗੱਲ ਕਹਿ ਰਹੇ ਨੇ ਫਿਰ ਐਮਐਲਏਆਂ ਤੋਂ ਕੀ ਪਾਵਰ ਰਹਿ ਗਈ? ਵੇਖੋ ਜੀ, ਕਿਸੇ ਤੋਂ ਕੋਈ ਸਾਨੂੰ ਪਾਵਰ ਦੀਦੀ ਨਹੀਂ ਹੈ, ਕੋਈ ਪਾਵਰ ਹੈ, ਪਾਵਰ ਹੋਏਗੀ ਪਰ ਵਰਤ ਕੇ ਰਾਜੀ ਨਹੀਂ ਹੈ ਸਾਡੇ ਮੋਟੀਵੇਟਰਾਂ ਪ੍ਰਤੀ। ਤੁਹਾਡਾ ਕੰਮ ਕੀ ਹੁੰਦਾ ਪਹਿਲਾਂ ਤਾਂ ਕੰਮ ਦੱਸੋ, ਤੁਸੀਂ ਕੀ ਕੰਮ ਹੁੰਦਾ ਜੀ? ਐਸਬੀਐਮ ਦੇ ਤਹਿਤ ਸਾਨੂੰ ਰੱਖਿਆ ਗਿਆ ਹੈ, ਅਸੀਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਡਿਊਟੀ ਕਰਦੇ ਰਹੇ ਹਾਂ ਜੀ। ਡਿਊਟੀ ਹੁੰਦੀ ਹੈ? ਲੋਕਾਂ ਨੂੰ ਬਾਹਰ ਜਿਹੜੇ ਖੁੱਲੇ 'ਚ ਸ਼ੌਚ ਜਾਣ ਤੋਂ ਰੋਕਣਾ। ਅੱਛਾ। ਸ਼ੌਚ ਜਾਣ ਤੋਂ ਰੋਕਣ ਤੋਂ ਬਾਅਦ ਅਸੀਂ ਸਵੇਰੇ 4 ਵਜੇ ਉੱਠਦੇ ਹੁੰਦੇ ਸੀ, ਔਰ ਬਾਹਰ ਜਿਹੜੇ ਲੈਟਰਿੰਗ ਕਰਨ ਜਾਂਦੇ ਸੀ ਉਹਨਾਂ ਨੂੰ ਅਸੀਂ ਰੋਕਦੇ ਹੁੰਦੇ ਸੀ, ਕਿਉਂਕਿ ਉਹਨਾਂ ਦੇ ਘਰਾਂ 'ਤੇ ਅਸੀਂ ਫਲਸ਼ਾਂ ਬਣਵਾ ਕੇ ਦਿੱਤੀਆਂ। 15,000 ਰੁਪਇਆ ਉਹਨਾਂ ਨੂੰ ਦਿੱਤਾ, ਔਰ ਉਹਨਾਂ ਨੂੰ ਸਾਰੇ ਘਰ ਨੂੰ ਜਿਹਦੇ ਘਰ ਫਲਸ਼ ਨਹੀਂ ਸੀ ਸਰਵੇ ਕਰਕੇ ਉਹਨਾਂ ਨੂੰ ਫਲਸ਼ਾਂ ਬਣਾ ਕੇ ਦਿੱਤੀਆਂ ਨੇ। ਔਰ ਉਸੇ ਤਹਿਤ ਅਸੀਂ ਕੰਮ ਕਰਦੇ ਰਹੇ। ਸਾਨੂੰ ਇਨਸੈਂਟਿਵ ਦੇ ਤਹਿਤ ਰੱਖਿਆ ਗਿਆ। ਅਸੀਂ ਪੱਕੀ ਤਨਖਾਹ ਲਾਗੂ ਕਰਾਉਣਾ ਚਾਹੁੰਦੇ ਹਾਂ। ਸਾਨੂੰ 1 ਮਹੀਨਾਵਾਰ 25ਵੀਂ ਤਨਖਾਹ ਦਿੱਤੀ ਜਾਵੇ। ਅਸੀਂ ਹੋਰ ਕੋਈ ਤਨਖਾਹ ਹੈ ਹੁਣ ਤੁਹਾਡੀ? ਸਾਡੀ ਕੋਈ ਤਨਖਾਹ ਨਹੀਂ ਆ। ਸਾਨੂੰ ਐਵਰੇਜ ਤੁਸੀਂ ਮੰਨ ਲਓ ਵੀ 2500 ਰੁਪਏ ਮਹੀਨਾ ਵੀ ਨਹੀਂ ਪੈਂਦਾ, 1500 ਰੁਪਏ ਮਹੀਨਾ ਵੀ ਨਹੀਂ ਪੈਂਦਾ। ਜਿਹੜਾ ਫੇਸ 1 ਦਾ ਜਿਹੜਾ ਕੰਮ ਸੀ ਉਹ ਲਗਭਗ ਖਤਮ ਹੋਣ ਦੇ ਨੇੜੇ ਆ, ਪਰ ਉਹਦੇ ਇਨਸੈਂਟਿਵ ਵੀ ਨਹੀਂ ਦੇ ਰਹੇ ਸਾਨੂੰ। ਉਹਦੇ ਇਨਸੈਂਟਿਵ ਬੰਦ ਕਰ ਦਿੱਤੇ ਗਏ ਨੇ ਭਗਵੰਤ ਮਾਨ ਸਰਕਾਰ ਦੇ ਆਉਣ ਦੇ ਟਾਈਮ ਤੇ। ਸੋ ਇਹ ਹਾਲਾਤ ਨੇ ਧਰਾਤਲ ਤੇ ਜਲੰਧਰ ਪੱਛਮੀ ਦੇ ਵਿੱਚ ਇਸ ਸਮੇਂ ਪੂਰਾ ਜ਼ੋਰ ਲੱਗਿਆ ਹੋਇਆ ਸਰਕਾਰ ਦਾ, ਪਰ ਧਰਨਾਕਾਰੀ ਵੀ ਡਟੇ ਹੋਏ ਨੇ ਪੂਰੇ ਤਰੀਕੇ ਨਾਲ। ਤਸਵੀਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ।